ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਹ ਖਬਰਾਂ ਆ ਰਹੀਆਂ ਆ ਵੀ ਬਾਈਡਨ ਪ੍ਰਸ਼ਾਸਨ ਦੇ ਵਿੱਚ ਕਹਿੰਦੇ ਵੀ ਰੋਜ਼ਾਨਾ ਸਟੂਡੈਂਟ ਲੋਨ ਫॉरगिवनेस ਨੂੰ ਲੈ ਕੇ ਗੱਲਾਂ ਜਿਹੜੀਆਂ ਆ ਉਹ ਹੋ ਰਹੀਆਂ ਆ, ਤੇ ਕਹਿੰਦੇ ਵੀ ਇਹ ਕਿਆਸ ਰਹੀਆਂ ਨੇ ਵੀ ਅਗਲੇ ਹਫਤੇ ਜਾਂ ਉਸ ਤੋਂ ਕੁਝ ਚਿਰ ਬਾਅਦ ਕਿਤੇ ਨਾ ਕਿਤੇ ਇਸ ਉੱਤੇ ਜਲਦ ਫੈਸਲਾ ਆ ਸਕਦਾ ਆ। ਮੋਰਟੋਰੀਅਮ ਦੇ ਖਤਮ ਹੋਣ ਦੇ ਲਈ 2 ਹਫ਼ਤੇ ਦਾ ਸਮਾਂ ਬਾਕੀ ਆ। ਜਿਹੜੇ ਸਟੂਡੈਂਟ ਲੋਨ ਰੀਪੇਮੈਂਟ ਦੇ ਲਈ ਆ ਤੇ ਇੰਟਰਸਟ ਤੇ ਕਲੈਕਸ਼ਨ ਆ ਉਹ ਐਕਸਪਾਇਰ ਹੋ ਜਾਣੀ ਆ 2 ਹਫ਼ਤਿਆਂ ਦੇ ਬਾਅਦ। ਸੋ ਹੁਣ ਕਹਿੰਦੇ ਆ ਵੀ 31 ਅਗਸਤ ਤੋਂ ਪਹਿਲਾਂ ਮੇ ਵੀ ਜਿਹੜੇ ਯੂਐਸ ਐਜੂਕੇਸ਼ਨ ਦੇ ਸਕੱਤਰ ਮਿਗਲ ਕਾਰਡੋਨਾ ਉਹ ਬਾਈਡਨ ਹੁਣਾਂ ਦੇ ਪ੍ਰਸ਼ਾਸਨ ਦੇ ਨਾਲ ਜਿਹੜੀ ਉਹ ਗੱਲਬਾਤ ਆ ਉਹ ਕਰ ਰਹੇ ਆ। ਹੁਣ ਕਿੰਨਾ ਕੁ ਲੋਨ ਮਾਫ ਹੋਊਗਾ ਇਹ ਦੇਖਣ ਵਾਲੀ ਗੱਲ ਰਹੂਗੀ। ਵਾਈਟ ਹਾਊਸ ਦੇ ਅਧਿਕਾਰੀ ਕਹਿੰਦੇ ਆ ਵੀ ਇਸ ਟਾਈਮ ਇਹ ਸੋਚ ਰਹੇ ਆ ਵੀ ਤਕਰੀਬਨ $10,000 ਤੱਕ ਦਾ ਸਟੂਡੈਂਟ ਡੈਟ ਕਿਸੇ ਵੀ ਬੋਰੋਵਰ ਦਾ ਉਸ ਨੂੰ ਸ਼ਾਇਦ ਮਾਫ ਕੀਤਾ ਜਾ ਸਕਦਾ ਹੈ। ਜਿਹੜੇ 1.25 ਲੱਖ ਜਾਂ 1.5 ਲੱਖ ਪਰ ਐਨਮ ਪਰ ਈਅਰ ਜਿਹੜੀ ਉਹਨਾਂ ਦੀ ਤਨਖਾਹ ਆ ਜੀ ਉਹਨਾਂ ਤੋਂ ਘੱਟ ਹੈਗੀ ਆ। CNBC ਨੇ ਇਸ ਦੇ ਉੱਤੇ ਜਿਹੜਾ ਉਹ ਰਿਪੋਰਟ ਕੀਤਾ ਸੀ। ਉੱਦਾਂ ਐਡਮਿਨਿਸਟ੍ਰੇਸ਼ਨ ਨੇ ਕੋਈ ਇਸ ਨੂੰ ਪੁਸ਼ਟੀ ਨਹੀਂ ਕੀਤੀ। ਸੋ ਰੀਪੇਮੈਂਟ ਫਰੀਜ਼ ਜਿਹੜੀ ਆ ਮਾਰਚ 2020 ਦੇ ਵਿੱਚ ਸ਼ੁਰੂ ਹੋਈ ਸੀ, ਇਸ ਨੂੰ 4 ਵਾਰੀ ਹੋਰ ਵਧਾਇਆ ਗਿਆ ਆ ਤੇ 31 ਅਗਸਤ 2022 ਨੂੰ ਇਹ ਹੁਣ ਐਕਸਪਾਇਰ ਹੋਣ ਜਾ ਰਹੀ ਆ। ਸੋ ਦੇਖੋ ਕੀ ਫੈਸਲਾ ਇਸ ਦੇ ਵਿੱਚ ਆਉਂਦਾ ਆ। ਹੁਣ ਤੱਕ ਯੂਐਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ $32 ਬਿਲੀਅਨ ਦੇ ਜਿਹੜੇ ਲੋਨਸ ਆ ਉਹਨਾਂ ਨੂੰ ਮਾਫ ਕੀਤਾ ਗਿਆ ਆ। ਇਹਨਾਂ ਵਿੱਚ $13 ਬਿਲੀਅਨ ਦੇ ਸਟੂਡੈਂਟ ਲੋਨ ਉਹ ਵੀ ਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਯੂਨੀਵਰਸਿਟੀ ਇੰਸਟੀਚਿਊਟਸ ਜਿਨ੍ਹਾਂ ਨੇ ਬੋਰੋਵਰਸ ਨੂੰ ਸਟੂਡੈਂਟਸ ਨੂੰ ਇੱਕ ਹਿਸਾਬ ਦੇ ਨਾਲ ਧੋਖੇ ਦੇ ਨਾਲ ਉੱਥੇ ਪੜ੍ਹਾਈ ਜਿਹੜੀ ਉਹ ਕਰਵਾਈ ਸੀ ਉਹ ਵੀ ਸ਼ਾਮਲ ਹੈਗੇ ਆ। 40 ਮਿਲੀਅਨ ਅਮਰੀਕਨਸ ਇਸ ਟਾਈਮ ਸਟੂਡੈਂਟ ਲੋਨ ਦੇ ਭਾਰ ਹੇਠ ਨੇ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜੇ ਪੂਰੇ ਅਮਰੀਕਾ ਦੀ ਗੱਲ ਕਰਦੇ ਜਾਈਏ, ਸਭ ਤੋਂ ਵੱਧ ਪੀਚ ਉਹ ਕੈਲੀਫੋਰਨੀਆ ਦੇ ਵਿੱਚ ਉਗਾਏ ਜਾਂਦੇ ਆ। ਅਗਸਤ ਮਹੀਨੇ ਨੂੰ ਨੈਸ਼ਨਲ ਪੀਚ ਮੰਥ ਕਰਕੇ ਜਾਣਿਆ ਜਾਂਦਾ ਆ। ਕੈਲੀਫੋਰਨੀਆ ਪੂਰੀ ਅਮਰੀਕਾ ਦਾ 75% ਪੀਚ ਨੂੰ ਗਰੋ ਕਰਦਾ ਹੈਗਾ। ਫ੍ਰਿਜ਼ਨੋ ਕਾਉਂਟੀ ਫਾਰਮ ਬਿਊਰੋ ਦੇ CEO ਰਾਇਨ ਜੈਕਬਸਨ ਉਹਨਾਂ ਨੇ ਦੱਸਿਆ ਹੈਗਾ। ਅਕੋਰਡਿੰਗ ਟੂ ਫਾਰਮ ਬਿਊਰੋ, ਪੀਚਸ ਸੈਂਟਰਲ ਵੈਲੀ ਦੇ ਵਿੱਚ ਟੌਪ ਦੀਆਂ 10 ਕ੍ਰੌਪਸ ਦੇ ਵਿੱਚੋਂ ਇੱਕ ਕ੍ਰੌਪ ਹੈਗੀ ਆ ਜੋ ਕਿ ਸਭ ਤੋਂ ਵੱਧ ਇਕੋਨਮੀ ਨੂੰ ਤੇ ਵਰਕਫੋਰਸ ਨੂੰ ਕੰਟਰੀਬਿਊਟ ਕਰਦੀ ਆ ਫ੍ਰਿਜ਼ਨੋ ਕਾਉਂਟੀ ਦੇ ਵਿੱਚ। ਚਾਹੇ ਉਹ ਹੁਣ ਕਹਿੰਦੇ ਵੀ ਪੀਚਸ ਹੋਣ, ਚਾਹੇ ਉਹ ਪਲਮ ਹੋਣ, ਨੈਕਟਰੀਨਸ ਹੋਣ, ਨੇਸ਼ਨ ਦੇ ਵਿੱਚ ਪੂਰੇ USA ਦੇ ਵਿੱਚ ਤੁਹਾਡੀਆਂ ਪਲੇਟ ਦੇ ਉੱਤੇ ਜਿਹੜੇ ਪਹੁੰਚਦੇ ਆ ਉਹ ਸਭ ਤੋਂ ਵੱਧ ਕੈਲੀਫੋਰਨੀਆ ਤੇ ਕੈਲੀਫੋਰਨੀਆ ਵਿੱਚੋਂ ਸੈਂਟਰਲ ਵੈਲੀ ਦੇ ਵਿੱਚ ਉਗਾਏ ਜਾਂਦੇ ਆ। ਆਲਦੋ ਜਾਰਜੀਆ ਜਿਹੜੀ ਸਟੇਟ ਆ 10.5 ਮਿਲੀਅਨ ਪਾਪੂਲੇਸ਼ਨ ਵਾਲੀ, ਉਸ ਨੂੰ ਦ ਪੀਚ ਸਟੇਟ ਕਰਕੇ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਉਹਦੀ ਰੈਪੂਟੇਸ਼ਨ ਇਹ ਬਣੀ ਆ ਵੀ ਹਾਈਐਸਟ ਕੁਆਲਿਟੀ ਫਰੂਟ ਉੱਥੇ ਹੁੰਦਾ ਆ। ਪਰ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਕੈਲੀਫੋਰਨੀਆ ਦਾ ਪੀਚ ਫਿਰ ਵੀ ਸਭ ਤੋਂ ਵੱਧ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਪਹੁੰਚਦਾ ਹੈਗਾ ਆ। ਸੋ ਜਾਰਜੀਆ ਕਿਤੇ ਨਾ ਕਿਤੇ ਇਹ ਮਸ਼ਹੂਰ ਹੈਗਾ ਆਪਣੀ ਉੱਦਾਂ ਪੀਚਸ ਦੇ ਕੁਆਲਿਟੀ ਦੇ ਲਈ।